ਲਾਲਾ ਮਾਨਤਾ ਇਹ ਜਦੋਂ 88 ਵਾਲਾ ਪਾਣੀ ਆਇਆ ਸੁਣਿਆ ਬੜੀ ਹਲਚਲ ਮੱਚੀ ਤੇ ਬੜਾ ਨੁਕਸਾਨ ਹੋਇਆ ਤੇ ਤੁਸੀਂ ਉਦੋਂ ਕਿੱਥੇ ਹਜੇ ਦਰਿਆਓਂ ਪਾਰ ਸਾਂ ਜੇ ਕਿ ਉਰਲੇ ਪਾਸੇ ਸੁਣਿਆ ਤੁਸੀਂ ਪਾਰ ਸਾਂ ਅਸੀਂ ਦਰਿਆਓਂ ਪਾਰ ਸਾਂ ਨੇ ਕਿਹੜੀ ਜਗ੍ਹਾ ਤੇ 68 ਬੀਸੂਕੇ 68 ਬੀਸੂਕੇ ਜੇ ਡੋਗਰਾਂ ਦਾ ਪਿੰਡ ਸੀ ਅੱਛਾ ਤੇ ਡੋਗਰਾਂ ਦੇ ਪਿੰਡ ਦਾ ਮੈਂ ਰਹਿਸ਼ੀ ਸਾਂ ਅੱਛਾ ਤੇ 88 ਚ ਸਲਾਬ ਆਇਆ ਇੰਨਾ ਜ਼ਬਰਦਸਤ ਆਇਆ ਅੱਛਾ ਬਈ 3-4 ਬਾਜ਼ਾਰ ਸਨ ਸਾਡੇ ਪਿੰਡ ਦੇ ਵਿੱਚ ਛੋਟਾ ਪਿੰਡ ਸੀ ਵੱਡਾ ਹਰ ਪਿੰਡ 30-60-70 ਘਰ ਹੈਗੇ ਸੀ ਅੱਛਾ ਤੇ ਉਹ ਹਰ ਬਾਜ਼ਾਰ ਦੇ ਵਿੱਚੋਂ 5-6 ਫੁੱਟ 7 ਫੁੱਟ 8 ਫੁੱਟ ਵੀ ਪਾਣੀ 8-10 ਦਿਨ ਵਗਦਾ ਰਿਹਾ ਅੱਛਾ 8 ਫੁੱਟ ਤੱਕ ਹਾਂਜੀ ਉਹ ਉੱਥੇ ਉਸ ਇਲਾਕੇ 'ਚ ਅੱਛਾ ਫਿਰ ਉਹਦੇ ਵਿੱਚ ਇਹ ਸੀ ਵੀ ਅਸੀਂ ਜਿੱਥੇ ਜਿੱਥੇ 4-4 5-5 ਘਰ ਜੋੜਦੇ ਸਨ ਉੱਥੇ ਫਿਰ ਅਸੀਂ ਮਕਾਨ ਢਾਹ ਕੇ ਤੇ ਉਹਨਾਂ ਦੀਆਂ ਛੱਤਾਂ ਪੱਟ ਕੇ ਸਮਾਨ ਲੈਦਾ ਕੱਚੇ ਮਕਾਨ ਹੁੰਦੇ ਸੀ ਅੱਛਾ ਫਿਰ ਉਹਨਾਂ ਦੇ ਅਸੀਂ ਥੜੇ ਬਣਾਏ ਨੇ ਅੱਛਾ ਥੜੇ ਬਣਾ ਕੇ ਤੇ ਫਿਰ ਉਹਦੇ ਉੱਤੇ ਅਸੀਂ ਜਿਵੇਂ ਵੀ ਥੜੇ ਬਣਾ ਦੇ ਗਏ ਅਸੀਂ ਰਹਿਸ਼ ਉੱਚੀ ਕਰਦੇ ਗਏ ਵੀ ਉਹਦੇ ਉੱਤੇ ਜੀ ਇਕੱਠੇ ਹੋ ਕੇ ਬਹਿ ਜਾਂਦੇ ਸਨ ਅੱਛਾ ਉਹ ਜਿੱਥੇ 5-5 6-6 ਘਰ 7-7 ਘਰ ਸਾਡੇ ਬੜੇ ਸਨ ਉੱਥੇ ਫਿਰ ਅਸੀਂ ਨਾ ਬੈਠੇ ਰਹੇ ਪਾਣੀ ਇੱਥੋਂ ਲੰਘਦਾ ਰਿਹਾ ਸਾਡਾ ਪਾਣੀ ਲੰਘਦਾ ਰਿਹਾ ਤੇ ਡਰ ਤਾਂ ਬੜਾ ਆਉਂਦਾ ਉਹਦਾ ਡਰ ਜਿਹੜੇ ਫਿਰ ਰਾਤ ਪੈਂਦੀ ਸੀ ਤੇ 4 ਚਫੇਰੇ ਫਿਰ ਪਾਣੀ ਦਾ ਕਟਕਾਰ ਅੱਛਾ ਹਨੇਰਾ ਹੋ ਜਾਂਦਾ ਤੇ ਬੜਾ ਜੀ ਡਰਨਾ ਅੱਛਾ ਤੇ ਦਿਨ ਜਿਹੜੇ ਕਰਮ ਵਾਲਾ ਚੜਨਾ ਫਿਰ ਅਗਲੇ ਨਾਲ ਹੱਸਣਾ ਪਿਛਲੇ ਨਾਲ ਹੱਸਣਾ ਦਿਨ ਟੱਪ ਜਾਣਾ ਤੇ ਦਿਨ ਸਕੂਨ ਦਾ ਲੰਘ ਜਾਣਾ ਅੱਛਾ ਤੇ ਖਾਵਣ ਪੀਵਣ ਸਾਡਾ ਫਿਰ ਇਹ ਸੀ ਬਈ ਰਾਸ਼ਨ ਪਾਣੀ ਸਾਨੂੰ ਵਾਧੂ ਘਰਾਂ ਦੇ ਵਿੱਚ ਹੈਗਾ ਸੀ 2-2 ਮਣ 3-3 ਮਣ ਆਟਾ ਹੈਗਾ ਸੀ ਚਾਵਲ ਹੈਗੇ ਸਨ ਘਿਓ ਵਗੈਰਾ ਹੈਗਾ ਸੀ ਅੱਛਾ ਉਹ ਜਿਹੜਾ ਫਿਰ 8-10 ਦਿਨ ਦਰਿਆ ਵਗਿਆ ਸਾਡੇ ਉੱਤੋਂ 88 ਚ ਫਿਰ ਅਸੀਂ ਆਦਾ ਘਰ ਬਹਿ ਕੇ ਤੇ ਗੁਜ਼ਾਰਾ ਕਰਦੇ ਰਹੇ ਤੇ ਡੰਗਰ ਮਾਲ ਤੇ ਕੁਕੜੀਆਂ ਮੁਰਗੀਆਂ ਇਹ ਕਿੱਧਰ ਗਈ ਸਾਡੇ ਕੋਲੋਂ 40-50 ਕਿੱਲੇ ਤੇ ਬਾਰਡਰ ਸੀ ਇੰਡੀਆ ਦਾ ਵੀ ਤੇ ਆਪਣਾ ਪਾਕਿਸਤਾਨੀ ਅੱਛਾ ਤੇ ਪਾਕਿਸਤਾਨੀ ਬਾਰਡਰ ਤੇ ਲਹਿਦਾ ਬੰਨ ਸੀ ਕੱਚਾ ਤੇ ਸਾਡੀ ਭੇਡ ਬੱਕਰੀ ਜੋ ਵੀ ਡੰਗਰ ਹੈਗੇ ਸਨ ਸਾਰੇ ਉਸ ਬੰਨ ਤੇ ਅੱਪੜ ਗਏ ਉਹ ਬੰਨ ਤੇ ਦਫਾ ਲੈਣ ਤੇ ਅੱਛਾ 3-4 ਦਿਨ ਸਾਡਾ ਮਾਲ ਹੈ ਜਿਹੜਾ ਵੀ ਉਹ ਖੜਾ ਰਿਹਾ ਪਾਣੀ ਦੇ ਵਿੱਚ ਅੱਛਾ ਜਿਹੜੇ ਮਾਲ ਦੀਆਂ ਪੇਟੀਆਂ ਭਿੱਜਣ ਲੱਗ ਪਈਆਂ ਨੇ ਅੱਛਾ ਤੇ ਫਿਰ ਮਾਲ ਉੱਥੋਂ ਪਾਣੀ ਨੇ ਪੱਟ ਲਿਆ ਰੁੜਨਾ ਸ਼ੁਰੂ ਹੋ ਗਿਆ ਮਾਲ ਜੀ ਲੁੜਨਾ ਸ਼ੁਰੂ ਹੋ ਗਿਆ ਸਾਰੇ ਪਿੰਡ ਦਾ ਮਾਲ ਫਿਰ ਇਸ ਤਰ੍ਹਾਂ ਲੁੜਿਆ ਵੀ ਜੇ ਕਿਸੇ ਦੀ 40 ਲੁੜੀ ਏ ਤੇ ਉਹਦੀਆਂ 1-2 ਲੱਭੀਆਂ ਨੇ ਅੱਛਾ ਤੇ ਜੇ ਕਿਸੇ ਦੀ 50 ਲੁੜੀ ਤੇ ਉਹਨੂੰ 3-4 ਲੱਭ ਗਈਆਂ ਨੇ ਅੱਛਾ ਤੇ ਜੇ 4-5 ਡੰਗਰਾਂ ਵਾਲੇ ਸਨ ਜਿਹੜੇ ਘਰ ਵੀ ਉਹ ਫਿਰ ਨਾ ਉਹਨਾਂ ਸਾਨੂੰ ਕੋਈ ਸ਼ੈ ਨਹੀਂ ਲੱਭੀ ਅੱਛਾ ਭੇਡ ਬੱਕਰੀਆਂ ਤੇ ਹਰ ਸ਼ੈ ਉਹ ਭੇਡਾਂ ਬੱਕਰੀਆਂ ਬਚ ਗਈਆਂ ਸਨ ਉਸ ਬੰਨ ਦੇ ਵਸੀਲੇ ਨਾਲ ਅੱਛਾ ਤੇ ਡੰਗਰ ਸਾਡੇ ਵੱਡੇ ਸਨ ਜਿਹੜੇ ਉਹ ਲੁੜ ਗਏ ਅੱਛਾ ਵੱਡੇ ਡੰਗਰ ਲੁੜ ਗਏ ਹਾਂ ਕੋਈ ਲੱਭੇ ਨਹੀਂ ਫਿਰ ਪਿਛਾਂ ਫਿਰ ਨਹੀਂ ਲੱਭੇ ਕੋਈ ਲੱਭੇ ਨੇ ਕੋਈ ਨਹੀਂ ਲੱਭੇ ਉਹ ਵੀ ਐਵੇਂ ਲੱਭੇ ਨੇ ਵੀ ਅੱਗੇ ਬੰਨ ਪੈਂਦੇ ਜਾਂਦੇ ਸਨ ਸਰਕਾਰੀ ਆਪਣੇ ਦਫਾ ਵਾਲੇ ਅੱਛਾ ਉਹ ਜਿਹੜੇ ਬੰਨਾਂ ਤੇ ਚੜ੍ਹਦੀਆਂ ਗਈਆਂ ਨੇ ਉਹ ਸਾਨੂੰ ਲੱਭ ਪਈਆਂ ਨੇ ਜਿਹੜੀਆਂ ਬੰਨਾਂ ਤੇ ਨਹੀਂ ਚੜੀਆਂ ਉਹ ਲੁੜ ਗਈਆਂ ਨਹੀਂ ਤੇ ਇੰਨਾ ਪਾਣੀ ਆਇਆ ਤੇ ਤੁਹਾਨੂੰ ਅਚਾਨਕ ਪਤਾ ਨਾ ਲੱਗਾ ਵੀ ਪਾਣੀ ਆਉਂਦਾ ਪਿਆ ਸੀ ਆਦਾ ਬੰਦੋਬਸਤ ਕਰੇ ਕਿਸੇ ਹੋਰ ਪਿੰਡਾਂ ਚਲੇ ਜਾਓ ਉਹ ਕਿਵੇਂ ਮਸਲਾ ਤੇ ਅਸੀਂ ਦਰਿਆਓ ਪਾਰ ਤੇ ਹੈਗੇ ਸੀ ਫਿਰ ਅਸੀਂ ਕਿਹੜੇ ਪਾਸੇ ਜਾਈਏ ਅੱਛਾ ਨਾ ਉਸਲੇ ਬੇੜੀ ਚੱਲ ਸਕਦੀ ਸੀ ਨਾ ਅਸੀਂ ਉਸਲੇ ਪਾਣੀ ਦੇ ਵਿੱਚੋਂ ਲੰਘ ਸਕਦੇ ਸੀ ਅੱਛਾ ਤੇ ਅਚਾਨਕ ਪਾਣੀ ਆਇਆ ਹੈ ਅਚਾਨਕ ਕਿਵੇਂ ਆਇਆ ਪਾਣੀ ਬਈ ਸ਼ਾਮ ਤੋਂ ਲੈ ਕੇ ਸ਼ੁਰੂਆਤ ਦਿਨ ਦੀ ਕਰਨੀ ਨਾਲ ਸਾਰਾ ਪਾਣੀ ਹੋ ਗਿਆ ਸਾਡੇ ਇਲਾਕੇ 'ਚ ਅੱਛਾ ਤੇ ਇਸ ਤਰ੍ਹਾਂ ਫਿਰ ਸਾਡਾ ਉਹ ਟਾਈਮ ਲੰਘਿਆ ਹੈ ਤੇ ਕੋਈ ਤੁਹਾਨੂੰ ਗਵਰਨਮੈਂਟ ਦੀ ਇਮਦਾਦ ਨਾ ਆਈ ਕੋਈ ਹੈਲੀਕਾਪਟਰ ਗਵਰਨਮੈਂਟ ਤਾਂ ਉਸਲੇ ਆਉਣ ਲੱਗੀ ਜਿਸਲੇ 3-4-5 ਦਿਨ ਹੋ ਗਏ ਸਨ ਪਾਣੀ ਆਉਂਦੇ ਨੂੰ ਅੱਛਾ ਉਹਲੇ ਫਿਰ ਲੁੜੇ ਲੜਾਏ ਜਿਹੜੇ ਕਿਕਰਾਂ ਕੁਕਰਾਂ ਤੇ ਵੀ ਬੰਦੇ ਚੜੇ ਚੁੜੇ ਹੋਏ ਸਨ ਅੱਛਾ ਉਹਨਾਂ ਨੇ ਫਿਰ ਉਹ ਲਾਂਚਾਂ ਤੇ ਜਹਾਜ਼ ਜੋ ਲਾਉਂਦੇ ਫਿਰੇ ਨੇ ਅੱਛਾ ਜਾਂ ਫਿਰ ਸਾਨੂੰ ਛੋਲੇ ਵਗੈਰਾ ਤੇ ਇਸ ਤਰ੍ਹਾਂ ਦਾ ਵੀ ਕੋਈ ਥੋੜਾ ਸੌਦਾ ਸੀ ਜਿਹੜਾ ਉਹ ਸਾਡੇ ਛੱਪਰਾਂ ਦੇ ਉੱਤੇ ਸੱਟਦਾ ਫਿਰਨਾ ਹੈਲੀਕਾਪਟਰ ਨੇ ਅੱਛਾ ਤੇ ਤੁਹਾਡੇ ਕਿੰਨੇ ਡੰਗਰ ਸੀ ਲੁੜੇ ਤੇ ਮੇਰੇ 4 ਡੰਗਰ ਲੁੜੇ ਸੀ ਉਹ ਸੱਪ ਵਗੈਰਾ ਤਾਂ ਅਸੀਂ ਅਸਕਰ ਰਾਤੀ ਸਾਨੂੰ ਕੋਈ ਸ਼ੈ ਨਹੀਂ ਆਉਂਦੀ ਸੀ ਤੇ ਦਿਨੇ ਫਿਰ ਪੇਟੀਆਂ ਤੇ ਲੱਕੜਾਂ ਤੇ ਖੁਰਲੀਆਂ ਤੇ ਇਸ ਤਰ੍ਹਾਂ ਕੁਕੜੀਆਂ ਇਹ ਸਾਡੇ ਬਾਜ਼ਾਰਾਂ ਦੇ ਵਿੱਚੋਂ ਲੁੜੇ ਜਾਂਦੇ ਹੁੰਦੇ ਸਨ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਹਾਂਜੀ ਅੱਛਾ ਲੋਕਾਂ ਦੀ ਯਾਨੀ ਭਾਜੜ ਜਿਹੜੀ ਆਪ ਜਿਹੜੀ ਉਤੋਂ ਹਰਸ਼ਾ ਲੋਟ ਤੇ ਜਾਂਦੀ ਜ਼ਰੀਲੇ ਸੱਪ ਸੁੱਪ ਵੀ ਸੁਣਿਆ ਬੜੇ ਟਿੱਬੀਆਂ ਚੜ੍ਹਦੇ ਹਾਂਜੀ ਅੱਛਾ ਤੇ ਜਿਹੜੇ ਆਦਾਸ ਅਗਲੇ ਨਾਲ ਹੱਸ ਪਿਛਲੇ ਨਾਲ ਹੱਸ ਵਕਤ ਗੁਜ਼ਾਰ ਲੈਣਾ ਜਿਲੇ ਰਾਤ ਪੈਣੀ ਤੇ ਉਹਲੇ 4 ਸਵੇਰੇ ਪਾਣੀ ਦੇ ਕਟਕਾਰ ਆਵਣੇ ਨਹੀਂ ਤੁਹਾਡੇ ਕੋਲ ਤਾਂ ਰਾਸ਼ਨ ਮੌਜੂਦ ਸੀ
ਤੁਸੀਂ ਆਪਦੇ ਮਕਾਨ ਢਾਹ ਕੇ ਟਿੱਬੇ ਬਣਾ ਕੇ ਉੱਤੇ ਬਹਿ ਗਏ। ਹਾਂਜੀ ਹਾਂਜੀ। ਤੇ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਨਹੀਂ ਹੈਗਾ ਸੀ ਤੇ ਉਹਨਾਂ ਕੋਲ ਤੁਹਾਡੇ ਕਰੀਬ ਉਹਨਾਂ ਦਾ ਵਕਤ ਕਿਵੇਂ ਗੁਜ਼ਰਦਾ ਰਿਹਾ? ਉਹ ਐਵੇਂ ਨਾ ਵੀ ਜੇ ਤੇਰੇ ਕੋਲ 2 ਮਣ ਆਟਾ ਪਿਆ ਤੇ ਮੇਰੇ ਕੋਲ ਵਕਤੀ ਉੱਤੇ ਨਹੀਂ ਹੈਗਾ। ਅੱਛਾ। ਤੇ ਤੇਰੇ ਵਾਲਾ ਖਾਦੀ ਗਿਆ। ਅੱਛਾ। ਜੇ ਤੇਰੇ ਘਰੇ ਕੋਈ 200-400 ਘਿਓ ਪਿਆ ਹੈ ਜਾਂ ਖੰਡ ਪਈ ਹੈ ਤੇ ਮੇਰੇ ਕੋਲ ਨਹੀਂ ਹੈਗੀ ਤਾਂ ਤੇਰੇ ਵਾਲਾ ਖਾਦੀ ਗਿਆ। ਅੱਛਾ। ਹਾਂ ਭਾਈਚਾਰਾ ਬੜਾ ਸੀ ਵੀ 4-4 5-5 ਘਰ ਅਸੀਂ ਵੀ ਜਿਵੇਂ ਜਿਵੇਂ ਜਾਨਵਰ ਜਿਹੜੇ ਨੇ ਉਹ ਕਿਤੇ ਮੁਰਗੀਆਂ ਜਾਨਵਰ ਦੂਸਰੇ ਕਿੱਧਰ ਗਏ? ਉਹ ਮੁਰਗੀਆਂ ਜਿਹੜੀਆਂ ਸਾਡੀਆਂ ਸਨ ਤਾਂ ਉਹ ਇਸ ਤਰ੍ਹਾਂ ਵੀ ਜਿਹੜੇ ਅਸੀਂ ਦਾਣੇ ਦੂਣੇ ਖੁਰਲੀਆਂ 'ਚ ਪਾ ਕੇ ਬੋਰੇ ਲਾ ਕੇ ਅੱਛਾ ਤੂਤੀਆਂ ਜਗ੍ਹਾ ਤੇ ਰੱਖ ਤੇ ਖੁਰਲੀਆਂ ਆਪਣੀਆਂ ਮਾਲ ਵਾਲੀਆਂ ਉਹਦੇ ਵਿੱਚ ਫਿਰ ਬੋਰੇ ਬਾਰੇ ਲਾ ਕੇ ਤੇ ਅਸੀਂ ਉਹਦੇ ਦਾਣੇ ਪਾਏ ਸਨ। ਅੱਛਾ। ਫਿਰ ਉਹਨਾਂ ਦੇ ਵਿੱਚ ਸਾਡੇ ਜਾਨਵਰ ਸਨ ਜਿਹੜੇ ਵੀ ਉਹ ਲਗੇ ਲੁਗੇ ਫਿਰੇ ਨੇ। ਅੱਛਾ। ਤੇ 8-10 ਦਿਨਾਂ ਬਾਅਦ ਫਿਰ ਹੌਲੀ ਹੌਲੀ ਸਕੂਨ ਹੋ ਗਿਆ, ਪਾਣੀ ਲੈਣ ਲੱਗ ਪਿਆ। ਮੈਂ ਸੁਣਿਆ ਜਾਨਵਰ ਡੰਗਰ ਮਰੇ ਵੀ ਬੜੇ ਸੀ। ਬੜੇ ਡੰਗਰ ਮਰੇ ਸਨ। ਅੱਛਾ। ਉਹ ਕਿੱਥੇ ਅੱਗੇ ਜਾ ਕੇ ਕਿਤੇ ਹੜ ਉੜਤੇ? ਨਹੀਂ ਵੀ ਰਸਤੇ ਦੇ ਵਿੱਚ ਉਹ ਕਿਤੇ ਖੁੱਬਦੇ ਗਏ, ਕਿਤੇ ਆੜਦੇ ਗਏ। ਅੱਛਾ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਤੇ ਇਧਰ ਤੁਹਾਡੇ ਨਾਲ ਇੰਡੀਆ ਦਾ ਬਾਰਡਰ ਪੈਂਦਾ ਹੈ ਤੇ ਇੰਡੀਆ ਦਾ ਵੀ ਸੁਣਿਆ ਕਾਫੀ ਨੁਕਸਾਨ ਹੋਇਆ। ਹਾਂ ਜੋ ਜਿਵੇਂ ਆਪਣੇ ਮਨੇ ਸੀ ਦਫਾ ਸੀ ਆ ਵੱਡੀ ਨਾਰ ਵਾਲੀ, ਉਵੇਂ ਉਹਨੇ ਮਨੇ ਵੀ ਕੋਈ ਦਫਾ ਸੀ ਨਾਰ ਨੂਰ ਦੀ ਜਾਂ ਗੋਲੇ ਦੀ। ਉਹਨਾਂ ਦੇ ਵੀ ਪਾਣੀ ਦਰਮਿਆਨ ਦੇ ਵਿੱਚ ਇਵੇਂ ਰਿਹਾ ਜਿਵੇਂ ਆਪਣਾ ਰਿਹਾ। ਅੱਛਾ। ਤੇ ਬਾਅਦ ਚ ਜਿਹੜੇ ਅਮੀਰ ਲੋਕ ਸੀ ਉਹ ਗਰੀਬ ਹੋ ਗਏ। ਫਸਲਾਂ ਤਾਂ ਫਿਰ ਇੱਕ ਵਾਰੀ ਤੁਹਾਡੀ ਕੋਈ ਫਸਲ ਖਰਾਬ ਹੋਈ? ਨਹੀਂ ਆਪਣੀ ਫਸਲ ਕੋਈ ਸੀ ਤੇ ਆਪਣੇ ਪਿੰਡ ਦੇ ਫਿਰ ਮਾਲਕਾਂ ਦੀ ਤਾਂ ਹੈਗੀ ਸੀ ਨਾ। ਅੱਛਾ। ਉਹਨਾਂ ਨੇ ਕਿਹੜੀਆਂ ਫਸਲਾਂ ਸੀ? ਨਰਮਾ, ਜਵਾਰਾ ਵੀ ਮਾਲ ਦਾ ਚਾਰਾ। ਅੱਛਾ। ਤੇ ਨਰਮੇ ਸਾਰੇ ਡੁੱਬੇ ਨੇ ਤੇ ਪੱਠੇ ਪੁੱਠੇ ਖਰਾਬ ਹੋ ਗਏ ਸਨ, ਸਾਰੇ ਤਬਾਹ ਲੈ ਗਏ। ਹਾਂਜੀ ਸਹੀ। ਤੇ ਸੱਤ ਪਿੰਡ ਤੋਂ 3-4 ਕਿੱਲਿਆਂ ਤੇ ਦਰਿਆ ਨੇ ਟੁਆ ਮਾਰਿਆ ਹੈ। ਅੱਛਾ। ਉਹਦੇ ਵਿੱਚੋਂ ਰੇਟ ਪੱਟ ਕੇ ਤੋਂ ਉਹਨੇ ਫਿਰ ਅੱਗੇ ਨਰਮਾ ਸੀ ਸਾਡਾ 30-40 ਕਿੱਲੇ। ਅੱਛਾ। ਤੇ ਉਹਦੇ ਵਿੱਚ ਉਹਨੇ ਭਾਲ ਸੱਟੀ ਰੱਖੀ ਦਰਿਆ ਨੇ। ਉੱਥੋਂ ਉਹ ਅਗੇ ਤੱਕ ਨਾ ਪੈਲੀ ਨਹੀਂ ਬਣੀ। 30-32 ਸਾਲ ਹੋ ਗਏ ਨੇ ਅਗੇ ਤੱਕ ਉਹ ਪੈਲੀ ਨਹੀਂ ਬਣੀ। ਅੱਛਾ। ਖਰਾਬ ਹੋ ਗਈ ਪੈਲੀ। ਖਰਾਬ ਹੋ ਗਈ ਪੈਲੀ। ਸਹੀ। ਤੇ ਬਾਅਦ ਫਿਰ ਕਿੰਨੀ ਦੇਰ ਬਾਅਦ ਪਾਣੀ ਤੋਂ ਬਾਅਦ ਪਾਣੀ ਲੱਥਾ ਤੇ ਤੁਸੀਂ ਉੱਥੇ ਫਿਰ ਜ਼ਿੰਦਗੀ ਦੁਬਾਰਾ ਸ਼ੁਰੂ ਹੋਈ? ਅੱਠਾਂ ਤੋਂ 15-20 ਦਿਨਾਂ ਬਾਅਦ। ਅਸੀਂ 15-20 ਦਿਨਾਂ ਬਾਅਦ ਪਿੰਡੋਂ ਬਾਹਰ ਟੁਰਨ ਫਿਰਨ ਲੱਗਿਆ ਸੀ ਪੈਲੀ 'ਚ। ਅੱਛਾ। ਯਾਨੀ ਉਂਝ ਲੰਮਾ ਚੌੜਾ ਕੰਮ ਹਾਂ ਨਹੀਂ ਲੰਮਾ ਚੌੜਾ ਕੰਮ ਨਹੀਂ ਸੀ। ਉਂਝ ਪਾਣੀ ਚਿੱਕੜ ਸੀ। ਤੇ ਭੇਡਾਂ ਸਾਡੀਆਂ ਜਿਹੜੇ ਜਾਨਵਰ ਉਹ ਫਿਰ ਬਾਰਡਰ ਤੋਂ ਹਟੇ ਨੇ ਉਸਲੇ ਜਿਹੜੇ ਸਾਡੇ ਬੰਨਿਆਂ ਦੇ ਤੱਲਾ ਤੁੱਲਾ ਲੱਗ ਪਿਆ ਸਿੱਖਾ ਕੱਢਣ ਫੁੱਟਣ ਲੱਗ ਪਿਆ। ਮੁਰਕੋ ਫੁੱਟ ਪਈ ਤੱਲੇ ਦੀ ਕੋਈ ਜੜ ਫੁੱਟ ਪਈ। ਅੱਛਾ। ਉਹ ਮਹੀਨੇ 15-20 ਦਿਨਾਂ ਪਿੱਛੋਂ ਫਿਰ ਸਾਡੇ ਭੇਡਾਂ ਸੀ ਜਿਹੜੀਆਂ ਉਹ ਪਿੰਡ ਆ ਗਈਆਂ। ਅੱਛਾ। तो फिर बन्या बुनिया तो टुटियां टर गया फिर यानी जिन्हें ते थल्ले वाली पैड़ी उतर नहीं आ माल कमजोर हो गया सारा। हाँ वो साडा फिर एक छेड़ू सी वो बेरी दे हेठ बैठा है ते बेरी छोटी जी 5-4 फुटा ते जाके ना 10 फुटा ते उत्थे गंद आड़दा रहा बेरी दे विच ओ दब करने आग बिलुड़े लड़ाए। अच्छा। ओदे विच ना मुर्गी आड़ गई एक। अच्छा। ਉਹ ਭੇਡਾਂ 15-20 ਦਿਨਾਂ ਪਿੱਛੋਂ ਵੀ ਉਧਰੋਂ ਹਟੀਆਂ ਬਾਰਡਰ ਤੋਂ। ਤੋਂ ਬੰਨਿਆ ਬੁੰਨਿਆ ਤੇ ਫਿਰਦੀਆਂ ਸਨ। ਉਹ ਮੁੰਡਾ ਨਾ ਥੱਲੇ ਬੈਠਾ ਹੈ। ਉਹਨੇ ਆਹ ਵੀ ਐਵੇਂ ਜਿਵੇਂ ਬੇਰੀ ਦੇ ਉੱਤੇ ਨਾ ਕੋਈ ਸੱਪ ਦੀ ਆਵਾਜ਼ ਆਉਂਦੀ। ਅੱਛਾ। ਖੈਰ ਉਹਨੇ ਉਹ ਕੁਹਾੜੀ ਨਾਲ ਜਾਂ ਸੋਟੀ ਨਾਲ ਉਹਨੇ ਉਹ ਗੰਦ ਫਰੋਲਿਆ ਤੇ ਵਿੱਚੋਂ ਕੁਕੜੀ ਨਿਕਲੀ ਹੁੰਦੀ ਅੜੀ ਖੜੀ। ਉਹ ਸਲਾਬ ਵਾਲੀ। ਉਹ ਸਲਾਬ ਵਾਲੀ। ਜ਼ਰੂਰੀ ਕਿਲੇ। ਔਰ ਉਹ ਪਤਾ ਨਹੀਂ ਵੀ ਉਹ ਪਹਿਲੇ ਪਾਣੀ ਦੇ ਰਾਬੇ ਚ ਅੜੀ ਹੈ ਜਾਂ ਕਿ ਛੇਕੜ ਤੇ ਚੜੀ ਹੈ। ਅੱਛਾ। 2 ਰਾਬੇ ਆਏ ਸੀ ਵੀ ਐਵੇਂ ਨਾ ਵੀ 10 ਦਿਨ ਜੋ ਪਾਣੀ ਚ ਵਗਦਾ ਰਿਹਾ। ਅੱਛਾ। ਤੇ ਵੀ ਉਹ ਪਹਿਲੇ ਦਿਨਾਂ ਚ ਆ ਗਈ ਜਾਂ ਛੇਕੜ ਦਿਨਾਂ ਚਾਹੀਏ। ਅੱਛਾ। ਛੇੜੂ ਦੇ ਕੋਲ 15-20 ਦਿਨਾਂ ਬਾਅਦ ਗਿਆ ਹੈ। ਅੱਛਾ। ਉਸ ਜਗ੍ਹਾ ਤੇ ਉਹ ਜਿਹੜੇ ਉਹ ਕੁਕੜੀ ਉਹਨੇ ਲਾਈ ਹੈ ਤੇ ਕੁਕੜੀ ਚੋਂ ਲੈ ਜਾਣ ਹੋਏਗੀ ਬਾਕੀ ਪਿੰਡੇ ਚ ਉਹਦੇ ਕੋਈ ਸ਼ੈ ਨਹੀਂ ਹੈਗੀ। ਅੱਛਾ। ਉਹਨੇ ਘਰ ਲਿਆ ਕੇ ਤੇ ਫਿਰ ਉਹ ਪਾਣੀ ਚੁਲੀਆਂ ਨਾਲ ਉਹਦੇ ਮੂੰਹ ਚ ਪਾਇਆ। ਨਿੱਕੀ ਨਿੱਕੀ ਚੋਕ ਦੇ ਅੰਦਰ ਰਿਹਾ। ਅੱਛਾ। ਉਹ 8-10 ਦਿਨਾਂ ਬਾਅਦ ਕੁਕੜੀ ਹੌਲੀ ਹੌਲੀ ਪੈਰ ਰੱਖਦੇ ਨਾ ਟੁਰਨ ਲੱਗ ਪਈ। ਵਾਹ। ਜਿਹਨੂੰ ਅੱਲਾ ਰੱਖੇ ਤੇ ਫਿਰ ਚੌਰੀ ਬੜੀ ਉਹ ਕੁਕੜੀ ਵਧੀ ਤੇ ਰੱਬ ਨੇ ਉਹਨੂੰ ਵਧਾਇਆ। ਬੱਚੇ ਦਿੱਤੇ। ਪਰਿਵਾਰ ਟੋਰਿਆ। ਹਾਂ ਪਰਿਵਾਰ ਟੋਰਿਆ। ਇਹ ਅੱਲਾ ਦੇ ਵਾਸਤੇ। ਇਹ ਅੱਲਾ ਇਹ ਕੁਦਰਤ ਵਾਲੇ ਦੇ ਵਾਸਤੇ ਜੀ। ਜਿਨ੍ਹਾਂ ਉੱਥੇ ਫਸੀ ਰਹੀ। ਹਾਂਜੀ। ਉੱਥੇ ਕੋਈ ਉਹਨੂੰ ਖੁਰਾਕ ਨਹੀਂ ਕੋਈ ਪਾਣੀ ਖੁਰਾਕ ਨਹੀਂ। ਉਹ ਬੇਜਾਨ ਹੋ ਗਈ ਉਹਦੇ ਸਨ ਜਾ ਕੇ ਉਹਦੇ ਕੋਲ ਜ਼ਰੂਰਤ ਹੋਵੇ ਉੱਡੇ ਜਾਂ ਥੱਲੇ ਡਿੱਗੇ ਉਹਦੇ ਢਿੱਡ 'ਚ ਕੁਛ ਹੋਵੇ ਤਾਂ ਹਾਂ ਤੇ ਉਹ ਅੱਲਾ ਪਾਕ ਨੇ ਉਹਦਾ ਵਸੀਲਾ ਬਣਾਇਆ। ਤੇ ਉਹਨਾਂ ਨੇ ਫਿਰ ਪਾਣੀ ਵੀ ਲੈ ਗਿਆ। ਬੇੜੀਆਂ ਚੱਲਣ ਲੱਗ ਪਈਆਂ ਨੇ। ਫਿਰ ਅੱਲਾ ਕੀਤਾ ਰਾਸ਼ਨ ਸਾਡਾ ਮਤਾੜੋ ਅਸੀਂ ਵਾਧੂ ਲਿਆਉਣ ਲੱਗ ਪਿਆ। ਦਾਣੇ ਮਤਾੜੋ ਪਿਆ ਲਿੱਤੇ ਸੌਦਾ ਸਪਟਾ
ਉਰਲੀ ਸਾਈਡ ਤੋਂ ਉਰਲੀ ਸਾਈਡ ਤੋਂ ਜੋ ਖਾਣ ਪੀਣ ਹੈਗਾ ਸੀ ਫਿਰ ਅਸੀਂ ਵਾਧੂ ਕਰ ਲਿਆ। ਲਓ ਜੀ ਦੋਸਤੋ, ਬੜੀ ਹਾਕੀ ਵੇਖੀ ਇਹਨਾਂ ਲੋਕਾਂ ਨੇ, ਇਹਨਾਂ ਬਜ਼ੁਰਗਾਂ ਨੇ 88 ਦੇ ਪਾਣੀ ਦੇ ਵਿੱਚ ਬੜੀ ਤੰਗੀ ਸਹੀ ਹੈ ਤੇ ਸਾਨੂੰ ਵੀ ਉਦੋਂ ਦਾ ਪਤਾ ਹੈ, ਲੇਕਿਨ ਅਸੀਂ ਇਹਨਾਂ ਜਿੰਨੀਆਂ ਤੰਗੀਆਂ ਮੁਸੀਬਤਾਂ ਉਸ ਪਾਣੀ ਦੀਆਂ ਨਹੀਂ ਸਹੀਆਂ। ਅੱਲਾ ਨੇ ਸਾਨੂੰ ਮਹਿਫੂਜ਼ ਰੱਖਿਆ ਹੈ। ਅਸੀਂ ਥੋੜ੍ਹੇ ਜਿਹਾ ਦਰਿਆ ਤੋਂ ਦੂਰ ਸਾਂ, ਲੇਕਿਨ ਡਰ ਖੌਫ ਸਾਨੂੰ ਵੀ ਪਿਆ ਰਿਹਾ। ਇੱਥੇ ਰੋਜ਼ਾਨਾ ਸਾਡੇ ਕੋਲ ਵੀ ਐਲਾਨ ਮਸਲਾ ਹੁੰਦੇ ਸੀ ਵੀ ਆਪਦੇ ਸਮਾਨ ਪਾਇਓ, ਰਾਤ ਨੂੰ ਪਾਣੀ ਆ ਜਾਣਾ, ਲੇਕਿਨ ਅੱਲਾਹ ਪਾਕ ਨੇ ਸਾਨੂੰ ਮਹਿਫੂਜ਼ ਰੱਖਿਆ। ਉਹ ਵਕਤ ਸਾਨੂੰ ਅੱਜ ਵੀ ਯਾਦ ਆ ਜਾਂਦਾ, ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ। ਸਾਡੇ ਸਾਰੇ ਭਰਾ ਉਧਰੋਂ ਮੁਸੀਬਤ ਦੇ ਮਾਰੇ, ਸਲਾਹ ਦੇ ਮਾਰੇ ਇੱਧਰ ਆਏ ਸੀ ਤੇ ਅਸੀਂ ਸਾਰਿਆਂ ਨੇ ਆਪਦੇ ਡੇਰਿਆਂ ਦੇ ਉੱਤੇ ਉਹਨਾਂ ਨੂੰ ਰਿਹਾਇਸ਼ਾਂ ਦਿੱਤੀਆਂ ਸੀ ਤੇ ਉਹਨਾਂ ਦਾ ਮਾਲ ਮਵੇਸ਼ੀ ਬੰਨ੍ਹਿਆ ਸੀ ਤੇ ਉਹ 1 ਮਹੀਨਾ ਤੱਕ ਸਾਡੇ ਕੋਲ ਰਿਹਾ ਸੀ। ਸਾਨੂੰ ਇਹ ਗੱਲ ਕਦੀ ਭੁੱਲਦੀ ਨਹੀਂ ਦੀ ਤੇ ਇਹ ਕੁਰਬਾਨੀਆਂ, ਇਹ ਇਸਾਰ ਮੁਸਲਮਾਨਾਂ ਵਾਸਤੇ ਕਰਦਾ ਰਹਿਣਾ ਚਾਹੀਦਾ। ਤੇ ਬਾਬੇ ਦੀ ਗੱਲ ਸੁਣੀ ਤੇ ਮੈਨੂੰ ਦੁਬਾਰਾ ਜ਼ਖਮ ਫਿਰ ਮੇਰੇ ਤਾਜ਼ਾ ਹੋ ਗਏ ਨੇ ਤੇ ਮੈਂ ਦੁਆ ਕਰਨਾ ਅੱਲਾਹ ਪਾਕ ਕੁਦਰਤੀ ਆਫਤਾਂ ਮੁਸੀਬਤਾਂ ਨੂੰ ਮਹਿਫੂਜ਼ ਰੱਖੇ। ਆਮੀਨ।